भारत ने आलमी सतह ਦੇ ਉੱਤੇ ਆਪਣੇ ਆਪ ਨੂੰ ਅਮਰੀਕਾ ਔਰ ਮਗਰਬ ਦਾ ਕਰੀਬੀ ਇਤਿਹਾਦੀ ਸਾਬਤ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਲੇਕਿਨ ਇਸ ਦੌਰ ਦੇ ਵਿੱਚ ਉਹ ਨਾ ਤਾਂ ਮੁਕੰਮਲ ਤੌਰ ਤੇ ਮਗਰਬ ਦਾ ਇਤਮਾਦ ਹਾਸਲ ਕਰ ਸਕਿਆ ਔਰ ਨਾ ਹੀ ਰੂਸ ਦਾ। ਮਹਿੰਗਾਈ ਦੀ ਸੂਰਤ-ਹਾਲ, ਆਮ ਸ਼ਹਿਰੀਆਂ ਦੀ ਜ਼ਿੰਦਗੀ ਮੁਸ਼ਕਿਲ ਦਾ ਸ਼ਿਕਾਰ ਰਹੀ, ਬੇਰੋਜ਼ਗਾਰੀ ਖਸੂਸੀ ਤੌਰ ਤੇ ਨੌਜਵਾਨ ਤਬਕੇ ਦੇ ਵਿੱਚ ਇੱਕ ਸੰਗੀਨ ਮਸਲਾ ਬਣਿਆ ਰਿਹਾ, ਕਿਸਾਨਾਂ ਦੀ ਨਾਰਾਜ਼ਗੀ ਮੁਸਲਸਲ ਹਕੂਮਤ ਵਾਸਤੇ ਦਰਦ ਸਰ ਜਿਹੜੀ ਉਹ ਬੰਦੀ ਰਹੀ। ਅਕਲੀਤਾਂ ਦੇ ਖਿਲਾਫ ਜਿਹੜੀ ਪਾਲਿਸੀ ਹੈ ਕਸ਼ਮੀਰ ਔਰ ਦੀਗਰ ਹਸਾਸ ਇਲਾਕਿਆਂ ਦੇ ਵਿੱਚ ਇਨਸਾਨੀ ਹਕੂਕ ਦੀ ਜਿਹੜੀ ਸੂਰਤ-ਹਾਲ है बहुत बड़ा सवाल बनी है। मुसलसल कर्फ्यू, सियासी क़यादत दी महदूद आज़ादी, मणिपुर वर्गे इलाकों दे विच रियासती नाकामी ने यह ज़ाहिर किया कि सबका साथ सबका विकास ये नारा आलमी सतह दे उत्ते टुटिया पिया। मार्का हक दे विच नाकामी तो बाद भारत नूं समझ ही नहीं आई कि मैं हुण करांगी। भारत अपना अगला प्लान ही नहीं बना सकिया। मोदी सरकार नूं कुछ समझ नहीं आ रहा। भारत नूं मसला सिर्फ पाकिस्तानी फौज तो नहीं है, भारत नूं सब तो ज़्यादा वड्डा मसला हैगा फील्ड मार्शल आसिम मुनीर तो कि इहदे करके सारी पूरी दुनिया दे विच तोए तोए हुई है। बिस्मिल्लाहिर्रहमानिर्रहीम, अस्सलाम वालेकुम नाज़रीन, तुसीं देख रहे हो 360 डिजिटल पंजाबी और मैं हां तुहाडी मेज़बान शुमाइला नियाज़। 2005 ਦੀ ਗੱਲ ਕਰੀਏ ਨਾ ਅਗਰ ਤੇ ਇਹ ਕਿਸੇ ਇੱਕ ਸ਼ੋਬੇ ਦੀ ਕਹਾਣੀ ਨਹੀਂ ਹੈਗੀ ਬਲਕਿ ਦਾਅਵਿਆਂ ਦੀ ਤੇ ਹਕੀਕਤ ਦੇ ਦਰਮਿਆਨ ਇੱਕ ਵਾਜ਼ਿਹ ਫਰਕ ਨੂੰ ਬੇਨਕਾਬ ਕਰਦੀ ਹੋਈ ਇੱਕ ਦਾਸਤਾਨ ਹੈ। ਉਹ ਸਾਲ ਸੀ ਜਿਹਦੇ ਵਿੱਚ ਭਾਰਤੀ ਰਿਆਸਤ ਨੇ ਖੁਦ ਨੂੰ ਆਲਮੀ ਸਿਆਸਤ ਔਰ ਮਈਸ਼ਤ ਔਰ ਦਫਾ ਦੇ ਵਿੱਚ ਇੱਕ ਉੱਭਰਦੀ ਹੋਈ ਤਾਕਤ ਦੇ ਤੌਰ ਤੇ ਪੇਸ਼ ਕਰਨ ਦੀ ਬੜੀ ਕੋਸ਼ਿਸ਼ ਕੀਤੀ ਲੇਕਿਨ ਜ਼ਮੀਨੀ ਹਕਾਇਕ ਤੋਂ ਜਿਹੜਾ ਨਾ ਉਹ ਬਾਰ-ਬਾਰ ਇਹ ਬਿਆਨੀ ਜਿਹੜਾ ਉਹ ਪਿੱਟਦਾ ਰਿਹਾ। भारत ने आलमी सतह के उत्ते अपने आप ਨੂੰ अमरीका और मगरब का करीबी इतिहादी साबित करने की भरपूर कोशिश की लेकिन इस दौर ਦੇ ਵਿੱਚ ਉਹ ਨਾ ਤਾਂ ਮੁਕੰਮਲ ਤੌਰ ਤੇ मगरब का इतमाद हासिल कर सकिया और ना ही रूस का और दीगर रवायती शराकतदारां ਦੇ ਨਾਲ ਆਪਣੇ ਤਾਲੁਕਾਤ ਨੂੰ ਜਿਹੜਾ ਹੈਗਾ ਸੀ ਨਾ ਉਹਨਾਂ ਵਿੱਚ ਵੀ ਉਹ ਤਵਾਜ਼ਨ ਬਰਕਰਾਰ ਨਾ ਰੱਖ ਸਕਿਆ। ਸਫਾਰਤੀ ਮਹਾਜ਼ ਦੇ ਉੱਤੇ ਕਈ ਵੱਡੇ ਫੋਰਮਸ ਦੇ ਵਿੱਚ ਜਿਹੜਾ ਨਾ ਉਹਦੀ ਮੌਜੂਦਗੀ ਦੇ ਬਾਵਜੂਦ ਭਾਰਤ ਉਹ ਮੌਸਰ ਕਿਰਦਾਰ ਅਦਾ ਨਹੀਂ ਕਰ ਸਕਿਆ ਜਿਹਦੇ ਵਿੱਚ ਉਹ ਆਪਣੇ ਆਪ ਨੂੰ ਸਮਝਦਾ ਸੀ ਕਿ ਜੀ ਉਹ ਖਿੱਤੇ ਦਾ ਇੱਕ ਫੈਸਲਾਕੁਨ ਲੀਡਰ ਕਹਿਲਵਾਇਆ ਜਾਵੇ ਔਰ ਇਹ ਮੇਰੀ ਗੱਲ ਨਹੀਂ ਹੈਗੀ। ਦੀ ਹਿੰਦੂ ਰਿਪੋਰਟ ਹੈ ਉਹਦੇ ਵਿੱਚ ਵੀ ਵਾਜ਼ੇ ਇਹ ਚੀਜ਼ ਲਿਖੀ ਗਈ ਹੈ। ਅਗਰ ਆਪਾਂ ਦਾਖਲੀ ਸੂਰਤ-ਹਾਲ ਦੀ ਗੱਲ ਕਰੀਏ ਤੇ 2025 ਭਾਰਤੀ ਹਕੂਮਤ ਵਾਸਤੇ ਸ਼ਦੀਦ ਦਬਾਅ ਦਾ ਸਾਲ ਸਾਬਤ ਹੋਇਆ। ਮਹਿੰਗਾਈ ਦੀ ਸੂਰਤ-ਹਾਲ, ਆਮ ਸ਼ਹਿਰੀਆਂ ਦੀ ਜ਼ਿੰਦਗੀ ਮੁਸ਼ਕਿਲ ਦਾ ਸ਼ਿਕਾਰ ਰਹੀ, ਬੇਰੋਜ਼ਗਾਰੀ ਖਸੂਸੀ ਤੌਰ ਤੇ ਨੌਜਵਾਨ ਤਬਕੇ ਦੇ ਵਿੱਚ ਇੱਕ ਸੰਗੀਨ ਮਸਲਾ ਬਣਿਆ ਰਿਹਾ, ਕਿਸਾਨਾਂ ਦੀ ਨਾਰਾਜ਼ਗੀ ਮੁਸਲਸਲ ਹਕੂਮਤ ਵਾਸਤੇ ਦਰਦ ਸਰ ਜਿਹੜੀ ਉਹ ਬੰਦੀ ਰਹੀ। ਮੁਖਤਲਿਫ ਰਿਆਸਤਾਂ ਦੇ ਵਿੱਚ ਇhtਜਾਜੀ ਜਿਹੜੀਆਂ ਤਹਿਰੀਕਾਂ ਨੇ ਉਹ ਚੱਲੀਆਂ। ਨਸਲੀ ਤੇ ਮਜ਼ਹਬੀ ਕਸ਼ੀਦਗੀ ਤੇ ਸਿਆਸਤੀ ਇਖਤਲਾਫਾਤ ਇਹ ਸਾਰਾ ਕੁਝ ਵਾਜ਼ੇ ਕਰਦਾ ਹੈ ਕਿ सबका साथ सबका विकास यानी ਇਹ ਨਾਰਾ ਆਲਮੀ ਸਤਹ ਦੇ ਉੱਤੇ ਟੁੱਟਿਆ ਪਿਆ। ਅਕਲੀਤਾਂ ਦੇ ਖਿਲਾਫ ਜਿਹੜੀ ਪਾਲਿਸੀ ਹੈ ਉਹ ਵੀ ਬੁਰੀ ਤਰ੍ਹਾਂ ਜਿਹੜਾ ਨਾ ਉਹ ਨਕਾਬ ਹੋਈ। ਜਮਹੂਰੀ ਸ਼ਖਸ ਨੂੰ ਮਜ਼ੀਦ ਨੁਕਸਾਨ ਪਹੁੰਚਿਆ ਜਿਹਦਾ ਅਸਰ ਸਿਰਫ ਅੰਦਰੂਨੇ ਮੁਲਕ 'ਚ ਨਹੀਂ ਬਲਕਿ ਆਲਮੀ ਸਤਹ ਦੇ ਉੱਤੇ ਵੀ ਖੁੱਲ੍ਹ ਕੇ ਸਾਹਮਣੇ ਆਇਆ। ਤੁਸੀਂ ਕਸ਼ਮੀਰ ਨੂੰ ਕਿੱਦਾਂ ਭੁੱਲ ਸਕਦੇ ਆ? ਕਸ਼ਮੀਰ ਔਰ ਦੀਗਰ ਹਸਾਸ ਇਲਾਕਿਆਂ ਦੇ ਵਿੱਚ ਇਨਸਾਨੀ ਹਕੂਕ ਦੀ ਜਿਹੜੀ ਸੂਰਤ-ਹਾਲ ਰਹੀ ਹੈ ਉਹ 2025 ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਬਣੀ ਹੈ। ਮੁਸਲਸਲ ਕਰਫਿਊ, ਸਿਆਸੀ क़यादत ਦੀ ਮਹਿਦੂਦ ਆਜ਼ਾਦੀ ਔਰ ਆਵਾਮੀ ਆਵਾਜ਼ ਨੂੰ ਦਬਾਉਣ ਦੇ ਜਿਹੜੇ ਇਕਦਾਮਾਤ ਨੇ ਭਾਰਤ ਦੇ ਇਸ ਦਾਅਵੇ ਨੂੰ ਕਮਜ਼ੋਰ ਕਰਦੇ ਹੈ ਕਿ ਉਹ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ। ਮਣੀਪੁਰ ਵਰਗੇ ਇਲਾਕਿਆਂ ਦੇ ਵਿੱਚ ਰਿਆਸਤੀ ਨਾਕਾਮੀ ਨੇ ਇਹ ਜ਼ਾਹਰ ਕੀਤਾ ਕਿ ਹਕੂਮਤ ਦਾਖਲੀ ਬੁਹਰਾਨਾਂ ਨੂੰ ਸੰਭਾਲਣ ਦੇ ਵਿੱਚ ਸੰਜੀਦਾ ਨਹੀਂ ਹੈਗੀ ਔਰ ਨਾ ਹੀ ਉਹਦੇ ਕੋਲ ਸਲਾਹੀਅਤ ਹੈ। ਆਲਮੀ ਇਨਸਾਨੀ ਹਕੂਕ ਦੀਆਂ ਤਨਜ਼ੀਮਾਂ ਤੇ ਬੈਨ ਅਲ-ਅਕਵਾਮੀ ਮੀਡੀਆ ਨੇ ਇਹਨਾਂ ਸਾਰੇ ਮਸਾਇਲ ਨੂੰ ਉਜਾਗਰ ਕੀਤਾ ਜਿਹਦੇ ਵਿੱਚ ਭਾਰਤ ਦੀ ਸਾਖ ਨੂੰ ਜਿਹੜਾ ਨਾ ਉਹ ਮਜ਼ੀਦ ਨੁਕਸਾਨ ਵੀ ਪਹੁੰਚਿਆ ਔਰ ਮਜ਼ੀਦ ਕਮਜ਼ੋਰ ਵੀ ਹੋਈ ਹੈ। ਮੁਆਸ਼ੀ ਮੈਦਾਨ ਦੇ ਵਿੱਚ ਅਗਰਚੇ ਭਾਰਤ ਨੇ ਕੁਝ ਸ਼ੋਬਿਆਂ ਦੇ ਵਿੱਚ ਇਸਤਹਿਕਾਮ ਔਰ ਜੁਜ਼ਵੀ ਤਰੱਕੀ ਵੀ ਵਿਖਾਈ ਹੈ, ਖਾਸ ਤੌਰ ਤੇ IT ਦੇ ਵਿੱਚ ਸਰਵਿਸ ਸੈਕਟਰ ਦੇ ਵਿੱਚ, ਲੇਕਿਨ ਮਜਮੂਈ ਤੌਰ ਤੇ ਮਈਸ਼ਤ ਦੀ ਰਫ਼ਤਾਰ ਉਹ ਨਹੀਂ ਸੀ ਜਿਹੜੀ ਹੋਣੀ ਚਾਹੀਦੀ ਸੀ, ਜਿਹੜਾ ਸ਼ੋਰ ਮਚਾਇਆ ਹੋਇਆ ਸੀ। ਗੈਰ ਮੁਲਕੀ ਸਰਮਾਇਆਕਾਰੀ ਦੇ ਵਿੱਚ ਕਾਫੀ ਸੁਸਤ ਰਵੀ ਸੀ। ਛੋਟੇ ਕਾਰੋਬਾਰ ਦੇ ਵਿੱਚ ਦਬਾਅ ਤੇ ਮੁਤਵਸਤ ਤਬਕੇ ਵਾਸਤੇ ਮੁਸ਼ਕਿਲਾਂ ਦਾ ਸਾਹਮਣਾ ਸੀ। ठीक है, देखो जिते तारीफ करना बनती है असं उत्ते तारीफ भी करते हैं लेकिन बहुत सारिया पॉलिसियां बहुत वड्डे वड्डे दावे ये सब कुछ बुरी तरह फ्लॉप हो गए। ਜਦੋਂ आम आदमी के मसाइल के उत्ते नज़र पाने की बजाय सिर्फ और सिर्फ पाकिस्तान मुखालिफ तुसीं प्रोपोगेंडा चलाना है तो फिर इदा ही होनी है तो फिर मुल्क तुहाडा टुटना ही है। ਹੁਣ ਆਨੇ ਆਪਾਂ ਦਫਾਈ ਤੇ ਸਿਕਿਉਰਿਟੀ ਮਹਾਜ਼ ਦੇ ਉੱਤੇ ਵੀ 2025 ਭਾਰਤ ਵਾਸਤੇ ਕੋਈ ਵੱਡੀ ਕਾਮਯਾਬੀ ਦਾ ਸਾਲ ਸਾਬਤ ਨਹੀਂ ਹੋਇਆ। ਸਰਹੱਦੀ ਜਿਹੜੇ ਤਨਾਜ਼ੇ ਨੇ ਉਹਨਾਂ ਦੇ ਉੱਤੇ ਸਖਤ ਬਿਆਨਾਤ ਔਰ ਤਾਕਤ ਦੇ ਮੁਜ਼ਾਹਰੇ ਦੇ ਬਾਵਜੂਦ ਨਾ ਤਾਂ ਖਿੱਤੇ ਦੇ ਵਿੱਚ ਕੋਈ ਵਾਜ਼ਿਹ ਬਰਤਰੀ ਜਿਹੜੀ ਨਾ ਉਹ ਇਹਨੂੰ ਮਿਲੀ ਹੈ ਔਰ ਨਾ ਹੀ
ਦੁਸ਼ਮਣਾਂ ਦੇ ਸਾਹਮਣੇ ਕੋਈ ਐਸਾ ਪੈਗਾਮ ਗਿਆ ਹੈ ਕਿ ਜੀ ਭਾਰਤ ਜਿਹੜਾ ਨਾ ਉਹ ਆਪਣੇ ਦਾਅਵਿਆਂ ਦੇ ਉੱਤੇ ਪੂਰੀ ਤਰ੍ਹਾਂ ਖੜਾ ਹੈ। ਦਫਾਈ ਮੁਆਹਦੇ ਔਰ ਅਸਲਹੇ ਦੀ ਖਰੀਦਦਾਰੀ ਦੇ ਸ਼ੋਰ ਦੇ ਪਿੱਛੇ ਅਸਲ ਸਵਾਲ ਇਹੀ ਰਿਹਾ ਕਿ ਕੀ ਭਾਰਤ ਵਾਕਈ ਆਪਣੇ ਸਿਕਿਉਰਿਟੀ ਚੈਲੰਜਸ ਦੇ ਉੱਤੇ ਕਾਬੂ ਪਾ ਸਕੇ। ਇਹਦਾ ਜਵਾਬ ਕੀ ਹੈ? ਸਿਫਰ। 0/0। ਅਗਰ ਇਹਨੇ ਪੰਗਾ ਕਿਸੇ ਹੋਰ ਮੁਲਕ ਨਾਲ ਲਿਆ ਹੁੰਦਾ ਤੇ ਇਹਦੀ ਬਚਤ ਹੋ ਜਾਂਦੀ, ਲੇਕਿਨ ਸਿਰਫ ਔਰ ਸਿਰਫ ਪਾਕਿਸਤਾਨ ਮੁਖਾਲਿਫ ਪ੍ਰੋਪੇਗੈਂਡਾ ਖੇਡਦੇ ਖੇਡਦੇ ਅੱਜ ਭਾਰਤ ਬਿਲਕੁਲ ਤਾਰੀਕੀ 'ਚ ਜਾ ਚੁੱਕਿਆ। 2025 ਖਾਸ ਕਰਕੇ ਮਾਰਕਾ ਹੱਕ ਦੇ ਵਿੱਚ ਨਾਕਾਮੀ ਤੋਂ ਬਾਅਦ ਭਾਰਤ ਨੂੰ ਸਮਝ ਹੀ ਨਹੀਂ ਆਈ ਕਿ ਮੈਂ ਹੁਣ ਕਰਾਂ ਕੀ। ਭਾਰਤ ਆਪਣਾ ਅਗਲਾ ਪਲਾਨ ਹੀ ਨਹੀਂ ਬਣਾ ਸਕਿਆ। ਇਹਨਾਂ ਨੇ ਸਿਰਫ ਔਰ ਸਿਰਫ ਪ੍ਰੋਪੇਗੈਂਡਾ ਬਣਾਉਣਾ ਹੈ। ਮਹਿਜ਼ ਨਾਰੇ, ਪ੍ਰੋਪੇਗੈਂਡੇ ਤੇ ਖੁਦ ਸਾਖਤਾ ਜਿਹੜੇ ਬਿਆਨੀਏ ਹੁੰਦੇ ਨੇ ਨਾ, ਉਹਨਾਂ ਨਾਲ ਰਿਆਸਤਾਂ ਮਜ਼ਬੂਤ ਨਹੀਂ ਹੁੰਦੀਆਂ, ਬਲਕਿ ਮਜ਼ਬੂਤੀ ਵਾਸਤੇ ਇੱਕ ਦਾਖਲੀ ਇਸਤਹਿਕਾਮ, ਆਵਾਮੀ ਇਤਮਾਦ ਤੇ ਅਸੂਲੀ ਜਿਹੜੀ ਖਾਰਜਾ ਪਾਲਿਸੀ ਹੈ ਉਹ ਚਾਹੀਦੀ ਹੁੰਦੀ ਹੈ, ਜਿਹੜੀ ਕਿ ਭਾਰਤ ਵਾਸਤੇ ਹੈ ਹੀ ਨਹੀਂ। ਔਰ ਭਾਰਤ ਵਾਸਤੇ ਇੱਕ ਬਹੁਤ ਵੱਡਾ ਇਮਤਿਹਾਨ ਹੈ ਕਿ ਜੀ ਸਾਨੂੰ ਇਹ ਗੱਲਾਂ ਸਿਖਾਵੇਗਾ ਕੌਣ, ਦੱਸੇਗਾ ਕੌਣ। ਕਿਉਂਕਿ ਭਾਰਤ ਦੇ ਟੁੱਟਣ ਦੀ ਔਰ ਭਾਰਤ ਦੀ ਜ਼ਲਾਲਤ ਦੀ ਜਿਹੜੀ ਸਭ ਤੋਂ ਵੱਡੀ ਵਜ੍ਹਾ ਹੈ ਉਹ ਇਹੀ ਕਿ ਮਾਰਕਾ ਹੱਕ ਦੇ ਵਿੱਚ ਜਿਹੜੀ ਇਹਨੇ ਨਾਕਾਮੀ ਤੇ ਸ਼ਿਕਸਤ ਇਕੱਠੀ ਕੀਤੀ ਹੈ ਨਾ, ਉਸ ਤੋਂ ਬਾਅਦ ਇਹਦਾ ਜ਼ਹਿਨੀ ਤਵਾਜ਼ਨ ਬਿਲਕੁਲ ਫਾਰਗ ਹੋ ਚੁੱਕਿਆ ਹੈ। ਮੋਦੀ ਸਰਕਾਰ ਨੂੰ ਕੁਝ ਸਮਝ ਨਹੀਂ ਆ ਰਿਹਾ, ਨਾ ਭਾਰਤੀ ਫੌਜ ਨੂੰ ਕੁਝ ਚੀਜ਼ ਸਮਝ ਜਾਂਦੀ ਪਈ ਹੈ। ਸਿਰਫ ਔਰ ਸਿਰਫ ਪ੍ਰੋਪੇਗੈਂਡਾ ਪਾਕਿਸਤਾਨ ਮੁਖਾਲਿਫ, ਸਿਰਫ ਔਰ ਸਿਰਫ ਪ੍ਰੋਪੇਗੈਂਡਾ ਪਾਕਿਸਤਾਨ ਦੀ ਫੌਜ ਦੇ ਖਿਲਾਫ। ਲੇਕਿਨ ਨਹੀਂ, ਮੈਂ ਇੱਥੇ ਇਹ ਵੀ ਚੀਜ਼ ਕਹਿ ਦੇਵਾਂ, ਮੈਂ ਪਹਿਲੇ ਵੀ ਇੱਕ ਚੀਜ਼ ਕੋਟ ਕੀਤੀ ਸੀ ਕਿ ਭਾਰਤ ਤੋਂ ਮਸਲਾ ਸਿਰਫ ਪਾਕਿਸਤਾਨੀ ਫੌਜ ਤੋਂ ਨਹੀਂ ਹੈ। ਭਾਰਤ ਨੂੰ ਸਭ ਤੋਂ ਜ਼ਿਆਦਾ ਵੱਡਾ ਮਸਲਾ ਹੈਗਾ ਫੀਲਡ ਮਾਰਸ਼ਲ ਆਸਿਮ ਮੁਨੀਰ ਤੋਂ, ਕਿ ਇਹਦੇ ਕਰਕੇ ਸਾਡੀ ਜਿਹੜੀ ਹੈ ਨਾ ਉਹ ਪੂਰੀ ਦੁਨੀਆ ਦੇ ਵਿੱਚ ਜਗ ਹੰਸਾਈ ਹੋਈ ਹੈ, ਇਹਦੇ ਕਰਕੇ ਸਾਰੀ ਪੂਰੀ ਦੁਨੀਆ ਦੇ ਵਿੱਚ ਤੋਏ ਤੋਏ ਹੋਈ ਹੈ। ਲੇਕਿਨ ਕੋਈ ਗੱਲ ਨਹੀਂ, ਅਸੀਂ ਫਿਰ ਤਿਆਰ ਬੈਠੇ ਹਾਂ। ਤੁਸੀਂ ਫਿਰ ਆਪਣਾ ਕੋਈ ਆਪਰੇਸ਼ਨ ਸ਼ੁਰੂ ਕਰਨਾ ਚਾਹੁੰਦੇ ਤਾਂ ਕਰ ਲਓ, ਇੱਧਰੋਂ ਸਾਡੇ ਵੀ ਸਾਰੇ ਆਪਰੇਸ਼ਨ ਤਿਆਰ ਪਏ ਨੇ। ਲੇਕਿਨ ਭਾਰਤ ਕਿਸੇ ਵੀ ਪ੍ਰੋਪੇਗੈਂਡੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ। ਇਹ ਮੈਂ ਸਿਰਫ ਲਮਸਮ ਦੱਸਿਆ ਤੁਹਾਨੂੰ ਕਿ ਭਾਰਤ ਦੀ ਜਿਹੜੀਆਂ ਨਾਕਾਮੀਆਂ ਹੈਗੀਆਂ ਨੇ ਹਰ ਸਤ੍ਹਾ ਦੇ ਉੱਤੇ। ਅਗਰ ਮੈਂ ਇਹਦੀਆਂ ਨਾਕਾਮੀਆਂ ਦਾ ਜ਼ਿਕਰ ਕਰਾਂ ਤੇ ਉਂਗਲਾਂ ਦੇ ਉੱਤੇ ਮੈਂ ਜਿਹੜੀਆਂ ਗਿਣਾ ਵੀ ਤੇ ਉਂਗਲਾਂ ਦੀ ਗਿਣਤੀ ਖਤਮ ਹੋ ਜਾਏਗੀ। ਭਾਰਤ ਦੀਆਂ ਨਾਕਾਮੀਆਂ ਕਦੇ ਖਤਮ ਨਹੀਂ ਹੋ ਸਕਦੀਆਂ। ਭਾਰਤ ਅੱਜ ਵੀ ਇੰਤਸ਼ਾਰ ਦਾ ਸ਼ਿਕਾਰ ਹੈ, ਭਾਰਤ ਕੱਲ ਵੀ ਇੰਤਸ਼ਾਰ ਦਾ ਸ਼ਿਕਾਰ ਰਹੇਗਾ, ਬਲਕਿ ਮੁਸਲਸਲ ਰਹੇਗਾ ਔਰ ਪਹਿਲੇ ਵੀ ਰਿਹਾ। ਕਿਉਂ? ਕਿਉਂਕਿ ਸਿਰਫ ਔਰ ਸਿਰਫ ਇਹ ਪਾਕਿਸਤਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਾਕਿਸਤਾਨ ਅੱਲਾਹ ਤੇ ਰਸੂਲ ਦੇ ਨਾਂ ਤੇ ਬਣਿਆ ਹੈ, ਇਹਨੂੰ ਕਦੀ ਕੋਈ ਕਮਜ਼ੋਰ ਨਹੀਂ ਕਰ ਸਕਦਾ। ਪਾਕਿਸਤਾਨ ਜ਼ਿੰਦਾਬਾਦ ਔਰ ਪਾਕਿਸਤਾਨ ਦੀ ਫੌਜ ਜ਼ਿੰਦਾਬਾਦ। ਤੁਹਾਡਾ ਮੁਲਾਕਾਤ ਹੋਏਗੀ ਅਗਲੀ ਵੀਲੌਗ ਦੇ ਵਿੱਚ, ਉਦੋਂ ਲਈ ਅੱਲਾ ਨਿਗਹਿਬਾਨ।